ਪੰਜਾਬੀ ਰੇਡੀਓ ਜਵਾਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਬਲਤੇਜ ਪੰਨੂ ਤੇ ਕੁਝ ਕੁ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ, ਬਿੱਲਾ ਸਿੰਘੇੜਾ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਜਿਸ ਤਰ੍ਹਾਂ ਉਹ ਸੰਘ ਦੇ ਮੈਂਬਰ ਤੇ ਗੋਲੀ ਲੱਗੀ ਆ ਤੇ ਹੁਣ ਭਾਜਪਾ ਵਾਲੇ ਅੱਖਾਂ ਦਿਖਾ ਰਹੇ ਨੇ ਬਾਦਲ ਸਰਕਾਰ ਨੂੰ। ਕੁਝ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਪਹਿਲਾਂ ਇਹ ਗੱਲਾਂ ਜਿਹੜੀਆਂ ਉਹ ਚੇਤੇ ਨਹੀਂ ਆਈਆਂ। ਉਹ ਚਾਹੇ ਬਰਗਾੜੀ ਕਾਂਡ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਵੇ, ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਹੋਵੇ, ਚੰਦ ਕੌਰ ਹੋਰਾਂ ਦਾ ਕਤਲ ਜਿਹੜਾ ਦੀ ਉਹ ਹੋਵੇ, ਤੇ ਚਾਹੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਹਮਲਾ ਹੋਵੇ, ਇਹਨਾਂ ਮਾਮਲਿਆਂ ਦੇ ਉੱਤੇ ਕਦੀ ਇਹੋ ਜਿਹੀਆਂ ਅੱਖਾਂ ਜਿਹੜੀਆਂ ਦੀ ਉਹ ਨਹੀਂ ਦਿਖਾਈਆਂ। ਔਰ ਝੰਡੀ ਵਾਲੀ ਕਾਰ ਜਿਹੜੀ ਹੈ ਜੀ ਉਹ ਝੂਟਣ ਦੇ ਵਿੱਚ ਹੀ ਮਸਤ ਰਹੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਦੇ ਦੌਰਾਨ। ਹੁਣ ਜਿਹੜਾ ਸੰਘ ਦਾ ਆਗੂ ਜਗਦੀਸ਼ ਗਗਨੇਜਾ, ਉਹਦੇ ਉੱਤੇ ਹੋਏ ਜਿਹੜਾ ਕਾਤਲਾਨਾ ਹਮਲਾ, ਉਹਦੇ ਤੋਂ ਬਾਅਦ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਅੱਖਾਂ ਜਿਹੜੀਆਂ ਦੀ ਉਹ ਦਿਖਾਈਆਂ ਨੇ ਤੇ ਇਹ ਕਿਹਾ ਕਿ ਜਗਦੀਸ਼ ਗਗਨੇਜਾ ਤੇ ਹੋਏ ਹਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਜਿਹੜਾ ਦੀ ਉਹ ਲਿਆ ਜਾਵੇ। ਰਾਜ ਸਭਾ ਦਾ ਮੈਂਬਰ ਜਿਹੜਾ ਸ਼ਵੇਤ ਮਲਿਕ ਹੈ, ਉਹਨੇ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਜਿਹੜਾ ਦੀ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ RSS ਵਰਗੀ ਸਮਾਜਿਕ ਜਥੇਬੰਦੀ ਦੇ ਆਗੂ ਦੇ ਉੱਤੇ ਹਮਲਾ ਸਮਾਜ ਵਿਰੋਧੀ ਅਨਸਰਾਂ ਦੇ ਵੱਲੋਂ ਸਰਹੱਦੀ ਸੂਬੇ ਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਾਸਤੇ ਕੀਤਾ ਗਿਆ ਜਾਪਦਾ ਹੈ। ਉਹਨਾਂ ਨੇ ਇਹ ਕਿਹਾ ਕਿ ਕੋਈ ਪਹਿਲੀ ਵਾਰਦਾਤ ਨਹੀਂ ਹੈ, ਬਲਕਿ ਮਹੀਨਾ ਪਹਿਲਾਂ ਲੁਧਿਆਣੇ ਦੇ ਵਿੱਚ RSS ਸ਼ਾਖਾ ਦੇ ਬਾਹਰ ਗੋਲੀਬਾਰੀ ਜਿਹੜੀ ਹੈ ਜੀ ਉਹ ਹੋਈ ਸੀ। ਮਲਿਕ ਨੇ ਕਿਹਾ ਕਿ 1980 ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜੇ ਮਾੜਾ ਸਮਾਂ ਸੀਗਾ ਜੀ, ਉਹਦੇ ਤੋਂ ਪਹਿਲਾਂ ਇਸੇ ਤਰ੍ਹਾਂ ਦੀਆਂ ਵਾਰਦਾਤਾਂ ਦੇ ਨਾਲ ਜਿਹੜੀ ਆ ਉਹ ਸ਼ੁਰੂਆਤ ਹੋਈ ਸੀ। ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਜਿਹੜੇ ਆਗੂ ਨੇ ਉਹ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਸ ਮਸਲੇ ਦੇ ਉੱਤੇ ਉਹਨਾਂ ਦੇ ਘਰੇ ਮਿਲਣ ਜਾ ਰਹੇ ਨੇ, ਜਿਹੜੇ ਕਿ ਕਈ ਦਿਨਾਂ ਤੋਂ ਬਿਮਾਰ ਪਏ ਨੇ। ਉਧਰ ਜਗਦੀਸ਼ ਗਗਨੇਜਾ ਜਿਹੜੇ ਨੇ ਜੀ, ਉਹਨਾਂ ਦੀ ਹਾਲਤ ਜਿਹੜੀ ਆ ਉਹ ਵਿਗੜੀ ਆ। ਉਹਨਾਂ ਨੂੰ DMC ਹਸਪੀਟਲ ਦੇ ਵਿੱਚ ਲਿਆਂਦਾ ਗਿਆ। 2 ਗੋਲੀਆਂ ਕੱਢਤੀਆਂ ਨੇ, 1 ਗੋਲੀ ਜਿਹੜੀ ਆ ਜੀ ਉਹ ਨਿਕਲੀ ਨਹੀਂ ਆ ਜੇ, ਜਿਹਦੇ ਕਰਕੇ ਉਹਨਾਂ ਨੂੰ DMC ਦੇ ਵਿੱਚ ਸ਼ਿਫਟ ਕੀਤਾ ਗਿਆ। ਸਰਕਾਰ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਸੀਗੇ ਉਹਨਾਂ ਦੇ ਸਾਥੀਆਂ ਨੂੰ, ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਜਿਹੜਾ ਜੀ ਜਲੰਧਰ ਤੋਂ ਇੱਥੇ ਲੁਧਿਆਣੇ ਲਿਆਉਣ ਦੇ ਵਾਸਤੇ। ਪੁਲਿਸ ਜਿਹੜੀ ਹੈ ਜੀ ਉਹ ਅਜੇ ਕਿਸੇ ਕਾਤਲ ਜਿਹੜਾ ਹੈ ਜੀ ਹਮਲਾ ਕਰਨ ਵਾਲੇ ਨੇ ਉਹਨਾਂ ਤੱਕ ਪਹੁੰਚੀ ਨਹੀਂ ਹੈ, ਪਰ ਇੰਨਾ ਕੁ ਪਤਾ ਲੱਗ ਰਿਹਾ ਕਿ ਕਿਸੇ ਟਰੈਕਟਰ ਦੀ ਲਾਇਸੈਂਸ ਪਲੇਟ ਸੀਗੀ ਜਿਹੜੀ ਕਿ ਮੋਟਰਸਾਈਕਲ ਦੇ ਉੱਤੇ ਲਾਈ ਹੋਈ ਸੀ, ਜਿਹਦੇ ਉੱਤੇ ਆ ਕੇ ਉਹਨਾਂ ਨੇ ਹਮਲਾ ਜਿਹੜਾ ਜੀ ਉਹ ਕੀਤਾ। ਜੀ ਹਮਲਾ ਤਾਂ ਕਿਸੇ ਤੇ ਵੀ ਨਹੀਂ ਹੋਣਾ ਚਾਹੀਦਾ, ਪਰ ਇਹਨਾਂ ਨੇ ਹਾਲਾਤ ਹੀ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਪੈਦਾ ਕੀਤੇ ਹੋਏ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਭਾਰੀ ਮੀਂਹਾਂ ਦੇ ਕਾਰਨ ਤਵੀ ਤੇ ਝਨਾ ਖਤਰੇ ਦੇ ਨਿਸ਼ਾਨ ਤੋਂ ਬਾਅਦ ਜੀ ਇਹ ਮੀਂਹ ਜਿਹੜਾ ਜੀ ਉਹ ਕਾਫੀ ਜ਼ਿਆਦਾ ਪੈ ਰਿਹਾ, ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਜਿਹੜਾ ਜੀ ਉਹਦੇ ਨਾਲ ਪਾਣੀ ਜਿਹੜਾ ਉਹ ਦਰਿਆਵਾਂ ਦਾ ਕਾਫੀ ਜਿਹੜਾ ਜੀ ਉਹ ਚੜ੍ਹ ਗਿਆ। ਜੰਮੂ ਦੇ ਵਿੱਚ ਦਰਿਆਵਾਂ ਦਾ ਪਾਣੀ ਜਿਹੜਾ ਜੀ ਉਹ ਬਹੁਤ ਚੜਿਆ, ਜਿਹਦੇ ਕਰਕੇ ਅਲਰਟ ਜਾਰੀ ਜਿਹੜਾ ਜੀ ਉਹ ਕੀਤਾ ਗਿਆ। ਤਵੀ ਦਰਿਆ 18 ਫੁੱਟ ਤੇ ਖਤਰੇ ਦੇ ਨਿਸ਼ਾਨ ਤੇ, ਝਨਾ ਜਿਹੜਾ ਜੀ ਉਹ ਖਤਰੇ ਦੇ ਨਿਸ਼ਾਨ ਤੋਂ 33 ਫੁੱਟ ਉੱਤੇ ਜਿਹੜਾ ਜੀ ਉਹ ਵਗੰਡਿਆ। ਇਸ ਵੇਲੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੜ੍ਹ ਵਰਗੇ ਜਿਹੜੇ ਹਾਲਾਤ ਨੇ ਉਹ ਬਣੇ ਨੇ। ਜੰਮੂ ਕਸ਼ਮੀਰ ਦੇ ਵਿੱਚ ਮੀਂਹ ਜਿਹੜਾ ਉਹ ਜਾਰੀ ਆ। ਇਹ ਦੱਸਿਆ ਗਿਆ ਜੀ ਕਿ ਇੱਕ ਬੰਦੇ ਦੀ ਮੌਤ 85 ਸਾਲਾਂ ਦੀ ਹੋਈ ਹੈ, ਜਿਹੜਾ ਕਿ ਘਰ ਦੀ ਛੱਤ ਡਿੱਗਣ ਕਰਕੇ ਉਹਦੀ ਮੌਤ ਹੋਈ ਹੈ। ਜੰਮੂ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਿਜਲੀ ਸਪਲਾਈ ਜਿਹੜੀ ਹੈ ਜੀ ਉਹ ਠੱਪ ਹੋਈ ਹੈ। ਹਜੂਰੀ ਬਾਗ, ਬੋਰੀ, ਮੁੱਠੀ ਤੇ ਬਾਨਤਲਾਨ ਜਿਹੜਾ ਇਲਾਕਾ, ਇਹਨਾਂ ਥਾਵਾਂ ਦੇ ਉੱਤੇ ਜਿਹੜੀ ਹੈ ਜੀ ਉਹ ਬਿਜਲੀ ਦੀ ਸਰਵਿਸ ਹੈ ਨਹੀਂ ਗੀ। ਉਧਰ ਪੰਜਾਬ ਦੇ ਵਿੱਚ ਵੀ ਜਿਹੜਾ ਮੀਂਹ ਪੈ ਰਿਹਾ ਪਿਛਲੇ 24 ਘੰਟਿਆਂ ਦੇ ਦੌਰਾਨ ਲਗਾਤਾਰ, ਉਹਦੀ ਵਜ੍ਹਾ ਕਰਕੇ ਸਤਲੁਜ ਤੇ ਦਰਿਆ ਦੇ ਵਿੱਚ ਵੀ ਪਾਣੀ ਜਿਹੜਾ ਜੀ ਉਹ ਚੜਿਆ। ਕੁਝ ਜਿਹੜੇ ਬਰਸਾਤੀ ਨਾਲੇ ਨੇ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਕਾਫੀ ਵਧਿਆ। ਮੌਸਮ ਵਿਭਾਗ ਕਹਿੰਦਾ ਕਿ ਅਗਲੇ
2 ਕੁ ਦਿਨ ਦੇ ਦੌਰਾਨ ਭਾਰੀ ਮੀਂਹ ਜਿਹੜਾ ਜੀ ਉਹ ਹੋਰ ਪੈ ਸਕਦਾ ਆ। ਤੇ ਆਪਾਂ ਕੱਲ ਗੱਲ ਕੀਤੀ ਸੀਗੀ ਕਿ ਜਿਹੜੀ ਪੋਲ ਆ ਉਹ ਕਿਵੇਂ ਖੋਲੀ ਹੈ ਜਿਹੜੀ ਇੱਥੇ ਵਿਕਾਸ ਦੀ ਮੀਂਹ ਨੇ, ਤੇ ਅਜੇ ਮੀਂਹ ਜਿਹੜਾ ਜੀ ਉਹ ਹੋਰ ਪੈਣਾ ਤੇ ਉਦੋਂ ਬਾਅਦ ਕੀ ਹਾਲਾਤ ਜਿਹੜੇ ਆ ਜੀ ਉਹ ਬਣ ਸਕਦੇ ਆ। ਤੁਹਾਨੂੰ ਯਾਦ ਹੋਣਾ ਕੁਝ ਹਫ਼ਤੇ ਪਹਿਲਾਂ ਮੈਂ ਗੱਲ ਕੀਤੀ ਸੀਗੀ ਕਿ ਬੇਸ਼ੱਕ ਸੋਕੇ ਦੇ ਉੱਤੇ ਕੰਪਲੇਂਟ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ ਕਿ ਮੀਂਹ ਪੈ ਲੈਣ ਦਿਓ, ਉਸ ਤੋਂ ਬਾਅਦ ਹੜ੍ਹਾਂ ਦੀ ਕੰਪਲੇਂਟ ਜਿਹੜੀ ਆ ਉਹ ਸ਼ੁਰੂ ਹੋ ਜਾਊਗੀ। ਉਹੀ ਹਾਲਾਤ ਜਿਹੜੇ ਨੇ ਜੀ ਉਹ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਨੇ। ਬਿਲਕੁਲ ਜੀ, ਪਾਣੀ ਸਾਂਭਣ ਦਾ ਜਿਹੜਾ ਕੋਈ ਵੀ ਤੌਰ ਤਰੀਕਾ ਨਹੀਂ ਵਰਤਿਆ ਜਾਂਦਾ। ਤੇ ਅੱਗੇ ਆਪਾਂ ਗੱਲ ਕਰੀਏ ਅਖਾਉਤੀ ਗਊ ਰੱਖਿਅਕਾਂ ਦੀ। ਅਜੇ ਇਹਨਾਂ ਨੇ ਕਾਫੀ ਟਾਈਮ ਤੋਂ ਕੁੱਟਮਾਰ ਸ਼ੁਰੂ ਕੀਤੀ ਹੋਈ ਸੀਗੀ, ਬੜਾ ਕੁਝ ਹੋ ਰਿਹਾ ਸੀਗਾ, ਉਹਨਾਂ ਤੇ ਪਰਚਾ ਦਰਜ। ਤੁਹਾਡੀ ਗਊ ਰੱਖਿਅਕਾਂ ਦੇ ਉੱਤੇ ਹਮਲੇ ਜਾਰੀ ਰੱਖੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਸੂਬਾ ਸਰਕਾਰਾਂ ਨੂੰ ਇੱਦਾਂ ਦੇ ਅਨਸਰਾਂ ਦੇ ਵਿਰੁੱਧ ਸਖਤ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਆ। ਇਹ ਜਿਹੜਾ ਜੀ ਤੇਲੰਗਾਨਾ ਦੇ ਵਿੱਚ ਇੱਕ ਜਿਹੜਾ ਸਮਾਗਮ ਸੀਗਾ ਜੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਗਊ ਰੱਖਿਅਕ ਨੇ ਉਹ ਸਮਾਜ ਦੇ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਜਿਹੜਾ ਜੀ ਉਹ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਫਰਜ਼ੀ ਗਊ ਰੱਖਿਅਕਾਂ ਤੋਂ ਸਾਵਧਾਨ ਜਿਹੜਾ ਜੀ ਉਹ ਰਹਿਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁੱਠੀ ਭਰ ਗਊ ਰੱਖਿਅਕਾਂ ਦਾ ਗਾਵਾਂ ਨੂੰ ਬਚਾਉਣ ਦੇ ਨਾਲ ਕੋਈ ਸਬੰਧ ਨਹੀਂ ਹੈ, ਉਹ ਸਮਾਜ ਦੇ ਵਿੱਚ ਸਿਰਫ ਤਣਾਅ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਨੇ। ਦੇਖੋ ਇਹ ਸਭ ਨੂੰ ਪਤਾ ਹੈ ਕਿ ਅਸਲ ਦੇ ਵਿੱਚ ਇਹਨਾਂ ਨੂੰ ਚੁੰਡੀ ਕਿਹਨਾਂ ਨੇ ਵੱਢੀ ਹੋਈ ਹੈ ਜੀ, ਔਰ ਕਿਉਂ ਜਿਹੜੀ ਵੱਢੀ ਹੋਈ ਆ। ਪਹਿਲਾਂ ਤਾਂ ਇੰਨੇ ਹੈ ਨਹੀਂ ਸੀਗੇ ਜਿਹੋ ਜੀ ਗੁੰਡਾਗਰਦੀ ਇਹ ਕਰਦੇ ਨੇ। ਹੁਣ ਜਿਹੜੀ ਪ੍ਰਧਾਨ ਮੰਤਰੀ ਦੀ ਟਿੱਪਣੀ ਕਿਤੇ ਇਹਦਾ ਕਿੰਨਾ ਅਸਰ ਹੁੰਦਾ ਇਹ ਨਹੀਂ ਪਤਾ, ਪਰ ਪਟਿਆਲਾ ਪੁਲਿਸ ਦੇ ਉੱਤੇ ਇਹਦਾ ਅਸਰ ਜਿਹੜਾ ਜੀ ਹੋਇਆ। ਉਹਨਾਂ ਨੇ ਰਾਜਪੁਰਾ ਪੁਲਿਸ ਦੇ ਵੱਲੋਂ ਪਸ਼ੂਆਂ ਦੇ ਟਰੱਕਾਂ ਦੇ ਡਰਾਈਵਰ ਦੀ ਗੰਭੀਰ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਗਊ ਰੱਖਿਆ ਦਲ ਦੇ ਸੂਬਾ ਪ੍ਰਧਾਨ ਸਤੀਸ਼ ਕੁਮਾਰ ਸ਼ਰਮਾ ਸਣੇ 20 ਜਣਿਆਂ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਇਹ ਰਾਜਪੁਰੇ ਦੀ ਜਿਹੜੀ ਵੀਡੀਓ ਆ ਜੀ ਕਾਫੀ ਲੰਮੇ ਸਮੇਂ ਤੋਂ ਘੁੰਮ ਰਹੀ ਆ, ਜਿਹਦੇ ਵਿੱਚ ਇਹ ਅਖੌਤੀ ਜਿਹੜੇ ਗਊ ਰੱਖਿਅਕ ਨੇ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਕੁੱਟਮਾਰ ਕਰ ਰਹੇ ਨੇ ਇੱਕ ਡਰਾਈਵਰ ਦੀ, ਔਰ ਜਿਹਦੇ ਕਰਕੇ ਹੁਣ ਜਿਹੜਾ ਜੀ ਇਹ ਪਰਚਾ ਦਰਜ ਇਹਨਾਂ ਦੇ ਉੱਤੇ ਜਿਹੜਾ ਜੀ ਉਹ ਕੀਤਾ ਗਿਆ ਆ 20 ਬੰਦਿਆਂ ਦੇ ਉੱਤੇ। ਔਰ ਪਹਿਲਾਂ ਜਿਹੜੀ ਆ ਜੀ ਕੋਈ ਸੁਣਵਾਈ ਨਹੀਂ ਹੋਈ, ਹਾਲਾਂਕਿ ਇਹ ਵੀਡੀਓ ਕਿੰਨੀ ਕੁ ਸ਼ੇਅਰ ਹੋਈ ਆ ਕੋਈ ਪਤਾ ਹੀ ਨਹੀਂ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈ ਜੀ ਇਸ ਵੀਡੀਓ ਨੂੰ ਲੋਕਾਂ ਨੇ ਅੱਗੇ ਤੋਂ ਅੱਗੇ ਸ਼ੇਅਰ ਕੀਤਾ। ਬਹੁਤੇ ਲੋਕਾਂ ਨੂੰ ਪਤਾ ਨਹੀਂ ਸੀਗਾ ਜੀ ਕਿ ਕਿੱਥੋਂ ਦੀ ਵੀਡੀਓ ਆ। ਇਹ ਐਕਚੁਅਲੀ ਜਿਹੜੀ ਹੈ ਜੀ ਰਾਜਪੁਰੇ ਦੀ ਵੀਡੀਓ ਆ, ਔਰ ਇੱਥੇ ਜ਼ਿਆਦਾ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਆ। ਇਹ ਕਿਹਾ ਜਾਂਦਾ ਜੀ ਕਿ ਇਹ ਲੋਕ ਬਹੁਤੇ ਉਹ ਨੇ ਜਿਹੜੇ ਟਰੱਕਾਂ ਦੇ ਵਿੱਚ ਚੜਾਈਆਂ ਗਾਵਾਂ ਖੋਹ ਲੈਂਦੇ ਨੇ ਜਾਂ ਸਣੇ ਟਰੱਕ ਜਿਹੜਾ ਜੀ ਫਿਰ ਗਾਂ ਵੇਚ ਦਿੰਦੇ ਨੇ। ਬਿਲਕੁਲ ਸੀਗਾ ਤਾਂ ਇਹਨਾਂ ਦਾ ਬਿਜ਼ਨਸ ਸੀ ਜੀ, ਇੰਨੇ ਰੱਖੇ ਕਿੱਥੋਂ ਜੰਮ ਪਏ ਬਾਅਦ ਵਿੱਚ। ਤੇ ਅੱਗੇ ਆਪਾਂ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ ਗੱਲ। ਸੁੱਚਾ ਸਿੰਘ ਛੋਟੇਪੁਰ ਦੇ ਬਿਆਨਾਂ ਦਾ ਪਾਰਟੀ ਕੋਈ ਵੀ ਨੋਟਿਸ ਨਹੀਂ ਲੈ ਰਹੀ। ਸੁੱਚਾ ਸਿੰਘ ਛੋਟੇਪੁਰ ਹੋਰੀ ਬਿਆਨ ਜਿਹੜੇ ਆ ਜੀ ਉਹ ਦਾਗ ਰਹੇ ਨੇ, ਨਿਰੰਤਰ ਆਪਣੀ ਜਿਹੜੀ ਨਾਰਾਜ਼ਗੀ ਆ ਉਹ ਜ਼ਾਹਰ ਕਰ ਰਹੇ ਨੇ। ਪਰ ਜਿੰਨੀ ਸੀਨੀਅਰ ਲੀਡਰਸ਼ਿਪ ਹੈ ਜੀ ਉਹ ਕੋਈ ਵੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਬਿਆਨਾਂ ਦਾ ਨੋਟਿਸ ਜਿਹੜਾ ਜੀ ਉਹ ਨਹੀਂ ਲੈ ਰਹੀ, ਔਰ ਨਾ ਹੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੂੰ ਮਨਾਉਣ ਦੇ ਰੌਂ ਦੇ ਵਿੱਚ ਜਿਹੜੀ ਹੈ ਜੀ ਉਹ ਜਾਪਦੀ ਆ। ਬੇਸ਼ੱਕ ਸੁੱਚਾ ਸਿੰਘ ਛੋਟੇਪੁਰ ਹੋਰੀ ਜਿੱਦਣ ਦਾ ਇਹ ਲਿਸਟ ਜਾਰੀ ਹੋਈ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਬਿਆਨ ਜਿਹੜਾ ਜੀ ਉਹ ਜਾਰੀ ਕਰੀ ਜਾ ਰਹੇ ਨੇ, ਪਰ ਜਿਹੜੀ ਪਾਰਟੀ ਆ ਉਹ ਸਮਝਦੀ ਹੈ ਕਿ ਜੇ ਉਹਨਾਂ ਨੂੰ ਪੜੋਸਿਆ ਤਾਂ ਇਹਦੇ ਨਾਲ ਬਗਾਵਤ ਜਿਹੜੀ ਹੈ ਜੀ ਉਹ ਹੋਰ ਜ਼ਿਆਦਾ ਉੱਪਰ ਆ ਸਕਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਜਿਹੜਾ ਜਾਰੀ ਕੀਤਾ ਗਿਆ ਮੈਨੀਫੈਸਟੋ ਯੂਥ ਦਾ, ਉਦੋਂ ਤੋਂ ਸੁੱਚਾ ਸਿੰਘ ਛੋਟੇਪੁਰ ਹੋਰੀ ਨਾਰਾਜ਼ ਜਿਹੜੇ ਆ ਜੀ ਉਹ ਦੱਸੀਦੇ ਨੇ। ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਮੈਨੀਫੈਸਟੋ ਵਿਖਾਇਆ ਕਿਉਂ ਨਹੀਂ ਗਿਆ, ਇਸ ਕਰਕੇ ਜਿਹੜਾ ਜੀ ਉਹ ਨਾਰਾਜ਼ ਨੇ। ਦੂਜਾ ਉਹ ਕਹਿੰਦੇ ਨੇ ਕਿ ਮੇਰੇ ਜਿਹੜੇ ਬੰਦੇ ਸੀਗੇ ਜੀ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ। ਸੋ ਉਹ ਧੜੇਬਾਜ਼ੀ ਜਿਹੜੀ ਹੈ ਜੀ ਉਹ ਜ਼ਿਆਦਾ ਕ੍ਰੀਏਟ ਕਰ ਰਹੇ ਨੇ, ਜਿਹਦੇ ਕਰਕੇ ਉਹਨਾਂ ਨੂੰ ਪਾਰਟੀ ਜਿਹੜੀ ਹੈ ਜੀ ਬਹੁਤਾ ਉਹਨਾਂ ਦਾ ਕੋਈ ਨੋਟਿਸ ਨਹੀਂ ਲੈ ਰਹੀ। ਇਹ ਕਿਹਾ ਜਾ ਰਿਹਾ ਜੀ ਕਿ ਸ਼ਾਇਦ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਜਿਹੜੀ ਕਨਵੀਨਰੀ ਆ ਉਹਦੇ ਦਿਨ ਪੁੱਗਣ ਵਾਲੇ ਨੇ, ਔਰ ਇਹ ਉਹਨਾਂ ਦੇ ਸੰਬੰਧੀ ਜਿਹੜਾ ਜੀ ਉਹ ਫੈਸਲਾ ਪਾਰਟੀ ਕੁਝ ਦਿਨਾਂ ਦੇ ਵਿੱਚ ਜਿਹੜਾ ਜੀ ਉਹ ਲੈ ਸਕਦੀ ਆ। ਇਹ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਹੋਰੀ ਜੋ ਕਿ ਅਵੇਲੇਬਲ ਨਹੀਂ ਹੈ ਇਸ ਵੇਲੇ, 12 ਤਰੀਕ ਨੂੰ ਉਹਨਾਂ ਨੇ ਵਾਪਸ ਆਉਣਾ, ਉਦੋਂ ਇਹਦੇ ਸਬੰਧ ਦੇ ਵਿੱਚ ਕੋਈ ਵੱਡਾ ਫੈਸਲਾ ਜਿਹੜਾ ਜੀ ਉਹ ਲਿਆ ਜਾ ਸਕਦਾ। ਵੱਡਾ ਫੈਸਲਾ ਕੀ ਹੋਊਗਾ, ਸ਼ਾਇਦ ਉਹਨਾਂ ਦੀ ਕਨਵੀਨਰਸ਼ਿਪ ਜਿਹੜੀ ਹੈ ਜੀ ਉਹ ਨਹੀਂ ਰਹੂਗੀ। ਉਧਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਬਿਆਨ ਹੈ ਜੀ ਉਹ ਬੜੇ ਧਿਆਨ ਦੀ ਮੰਗ ਕਰਦਾ। ਉਹਨਾਂ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਹੋਰੀ ਉਹਨਾਂ ਦੇ ਬੜੇ ਕਰੀਬੀ
ਦੋਸਤ ਜਿਹੜਾ ਉਹ ਰਹੇ ਨੇ ਤੇ ਅੱਜ ਵੀ ਉਹਨਾਂ ਦੇ ਜਿਹੜਾ ਉਹ ਦੋਸਤ ਨੇ। ਤੋ ਇਹ ਦੋਸਤੀ ਜਿਹੜੀ ਹੈ ਜੀ ਕਿਤੇ ਹੋਰ ਪਾਸੇ ਨੂੰ ਨਾ ਬਦਲਦੀ ਹੋਵੇ, ਇਹ ਵੇਖਣ ਵਾਲੀ ਗੱਲ ਰਹੂਗੀ। ਬਿਲਕੁਲ ਜੀ, ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਆਓ ਜੀ ਸਾਡੇ ਵੱਲ ਆਓ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ ਜਿਸ ਤਰ੍ਹਾਂ ਦੁੱਧ ਪੁੱਤ ਦੀ ਕਮੀ ਆ, ਉਸੇ ਤਰ੍ਹਾਂ ਵਿਕਾਸ ਦੇ ਨਾਂ ਤੇ ਪੰਜਾਬ ਦੀ ਹਰਿਆਵਲ ਵੀ ਮੁੱਕੀ। ਬਿਲਕੁਲ ਜੀ, ਇਹ ਜਿਹੜੀ ਹਰਿਆਲੀ ਹੈ ਜੀ, ਇਹ ਵਿਕਾਸ ਤਾਂ ਕਿੰਨਾ ਕੁ ਹੋਇਆ ਉਹ ਆਪਣੀ ਜਗ੍ਹਾ ਤੇ ਆ। ਆਪਾਂ ਕਈ ਵਾਰੀ ਇਹ ਗੱਲ ਸਾਂਝੀ ਕੀਤੀ ਹੈ ਕਿ ਜਿੱਦਣ ਇਹ ਨਹਿਰ ਪੂਰਨ ਤੁੜੇ ਸੀਗੇ, ਉਦਣ ਟਰਾਲੀਆਂ ਦੀਆਂ ਟਰਾਲੀਆਂ ਜਿਹੜੀਆਂ ਸੀ ਉਹ ਰੁੱਖਾਂ ਦੀਆਂ ਵੱਢ ਕੇ ਕਿੱਥੇ ਗਈਆਂ ਕੁਝ ਨਹੀਂ ਪਤਾ। ਜਿਹੜੀਆਂ ਸੜਕਾਂ ਸੀਗੀਆਂ, ਆਹ ਜਿਹੜੀ ਚੌੜੀ ਹੋ ਰਹੀ ਹੈ ਸੜਕ ਬਠਿੰਡਾ ਚੰਡੀਗੜ੍ਹ, ਕੋਈ ਰੁੱਖ ਜਿਹੜਾ ਜੀ ਤੁਹਾਨੂੰ ਨਹੀਂ ਦਿੰਦਾ। ਸਭ ਸੜਕ ਜਿਹੜੀ ਹੈ ਜੀ ਉਹ ਰੁੰਡ ਮਰੁੰਡ ਕਰਤੀ ਹੈ। ਲੱਖਾਂ ਬੂਟੇ ਜਿਹੜੇ ਸੀਗੇ ਜੀ ਉਹ ਵੱਢ ਦਿੱਤੇ ਗਏ ਨੇ। ਜਿੱਥੇ ਜਿੱਥੇ ਹਾਈਵੇ ਜਿਹੜਾ ਉਹ ਬਣਿਆ, ਨਵੇਂ ਬੂਟੇ ਲਾਉਣ ਦੇ ਵਾਸਤੇ ਕੋਈ ਯਤਨ ਜਿਹੜਾ ਜੀ ਉਹ ਨਹੀਂ ਹੋ ਰਿਹਾ ਕਿਸੇ ਜਗ੍ਹਾ ਤੇ। ਆਹ ਸਮਾਂ ਜਿਹੜਾ ਜੀ ਬੂਟੇ ਲਾਉਣ ਦਾ ਹੁੰਦਾ, ਇਹ ਸਮਾਂ ਤਕਰੀਬਨ ਲੰਘ ਚੱਲਿਆ ਜੀ, ਪਰ ਕਿਸੇ ਜਗ੍ਹਾ ਦੇ ਉੱਤੇ ਸਰਕਾਰ ਦੀ ਤਰਫੋਂ ਕੋਈ ਮੁਹਿੰਮ ਜਿਹੜੀ ਆ ਉਹ ਨਜ਼ਰ ਨਹੀਂ ਆਈ ਜਿਹਦੇ ਵਿੱਚ ਬੂਟੇ ਜਿਹੜੇ ਆ ਜੀ ਉਹ ਨਵੇਂ ਲਾਏ ਜਾ ਸਕਣ। ਹਾਲਾਂਕਿ ਨੈਸ਼ਨਲ ਜਿਹੜਾ ਗ੍ਰੀਨ ਟ੍ਰਿਬਿਊਨਲ ਆ ਉਹ ਕੋਸ਼ਿਸ਼ ਪਿਛਲੇ ਦਿਨਾਂ ਤੋਂ ਜ਼ਰੂਰ ਜਿਹੜੀ ਆ ਜੀ ਉਹ ਕਰਦਾ ਰਿਹਾ ਕਿ ਸ਼ਿਕੰਜਾ ਇਸ ਮਸਲੇ ਤੇ ਕੱਸਿਆ ਜਾਵੇ, ਕੱਸਿਆ ਜਾ ਨਹੀਂ ਜਿਹੜਾ ਜੀ ਉਹ ਸਕਿਆ। ਗ੍ਰੀਨ ਪੰਜਾਬ ਮਿਸ਼ਨ ਜਿਹੜਾ ਸੀਗਾ ਜੀ ਉਹ ਇਸ ਵੇਲੇ ਦਮ ਤੋੜ ਰਿਹਾ ਔਰ ਇਹਦਾ ਜਿਹੜਾ ਟੀਚਾ ਸੀਗਾ ਜੀ ਉਹ ਇਹ ਸੀਗਾ ਕਿ 6.87% ਜਿਹੜਾ ਰਕਬਾ ਜੰਗਲ ਦੇ ਹੇਠ ਆਉਂਦਾ, ਅਸਲ 'ਚ 21% ਚਾਹੀਦਾ, ਇਹ ਉਹ 6.8% ਜਿਹੜਾ ਸਾਰਾ ਰਹਿ ਗਿਆ। ਉਹਨੂੰ 15% ਦੇ ਕਰਨ ਦਾ ਟੀਚਾ ਜਿਹੜਾ ਮਿੱਥਿਆ ਗਿਆ ਸੀਗਾ, ਪਰ ਜਿਹੜਾ ਪੈਸਾ ਸੀਗਾ ਕੇਂਦਰ ਦੇ ਵੱਲੋਂ ਜਿਹੜਾ ਆਇਆ ਜੀ ਉਹ ਆ ਗਿਆ, ਪਰ ਮੈਚਿੰਗ ਗ੍ਰਾਂਟ ਜਾਰੀ ਨਹੀਂ ਹੋ ਸਕੀ। ਪੰਜਾਬ ਦੇ ਕੋਲੇ ਪੈਸਾ ਹੀ ਹੈ ਨੀਗਾ, ਇਸ ਕਰਕੇ ਇਹ ਸਾਰਾ ਕੁਝ ਜਿਹੜਾ ਸੀਗਾ ਉਹ ਪਛੜ ਗਿਆ। ਜਿਹੜੀ ਨੰਨੀ ਛਾਂ ਸੰਸਥਾ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਭਰੂਣ ਹੱਤਿਆ ਰੋਕਣ ਦੇ ਵਾਸਤੇ 2008 ਦੇ ਵਿੱਚ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਬੂਟਾ ਪ੍ਰਸ਼ਾਦ, ਉਹ ਬੰਦ ਹੋ ਗਿਆ ਜੀ, ਉਹ ਖਤਮ ਹੋ ਗਿਆ, ਉਹ ਬਿਲਕੁਲ ਨਹੀਂ ਜਿਹੜਾ ਜੀ ਉਹ ਚੱਲ ਰਿਹਾ। ਹਾਂ, ਜੇ ਕਿਸੇ ਜਗ੍ਹਾ ਤੁਹਾਨੂੰ ਗਰੀਨਰੀ ਦਿਖਦੀ ਆ ਉਹ ਸਿਰਫ ਖਡੂਰ ਸਾਹਿਬ ਹੈ, ਜਿੱਥੇ ਬਾਬਾ ਸੇਵਾ ਸਿੰਘ ਹੋਰਾਂ ਨੇ 17 ਸਾਲ ਪਹਿਲਾਂ ਇੱਕ ਸੇਵਾ ਆਰੰਭੀ ਸੀਗੀ ਬੂਟੇ ਲਾਉਣ ਦੀ, ਔਰ ਉਹ ਬੂਟੇ ਲਾਉਣ ਤੱਕ ਸੀਮਤ ਨਹੀਂ ਗਏ। ਜਿਹੜੀ ਸਭ ਤੋਂ ਬਿਊਟੀ ਹੈ ਉਹਨਾਂ ਦੀ, ਉਹਨਾਂ ਕੋਲੇ 12 ਦੇ ਕਰੀਬ ਪਾਣੀ ਵਾਲੇ ਜਿਹੜੇ ਜੀ ਟੈਂਕਰ ਨੇ, ਉਹਨਾਂ ਦੇ ਰਾਹੀਂ ਨਿਰੰਤਰ ਇਹਨਾਂ ਬੂਟਿਆਂ ਨੂੰ ਪਾਣੀ ਦਿੱਤਾ ਜਾਂਦਾ। ਅੱਜ ਜਿਹੜੇ ਇਹ ਬੂਟੇ ਨੇ ਇੰਨੇ ਸਾਲਾਂ ਤੋਂ ਬਾਅਦ ਹਰਾ ਭਰਾ ਖਡੂਰ ਸਾਹਿਬ ਨੂੰ ਜਿਹੜਾ ਜੀ ਉਹ ਦਿਖਾਉਂਦੇ ਨੇ। ਇਹ ਬੂਟੇ ਰਵਾਇਤੀ ਬੂਟੇ ਨੇ, ਨਿੰਮਾ, ਪਿੱਪਲ, ਬੋਹੜ ਇਹਦੇ ਵਿੱਚ ਜਿਹੜਾ ਸ਼ਾਮਲ ਨੇ। ਇਹਦੇ ਵਿੱਚ ਜਿਹੜੇ ਫਰੂਟ ਵਾਲੇ ਬੂਟੇ ਉਹ ਵੀ ਸ਼ਾਮਲ ਨੇ। ਕਦੀ ਖਡੂਰ ਸਾਹਿਬ ਦਾ ਗੇੜਾ ਲੱਗੇ ਤੇ ਸ਼ਾਇਦ ਤੁਹਾਨੂੰ ਇਹ ਦਿਸੇ ਕਿ ਇਹ ਪੰਜਾਬ ਦਾ ਹਿੱਸਾ ਨਹੀਂ, ਇਹ ਕਿਸੇ ਵੱਖਰੇ ਪੰਜਾਬ ਦਾ ਹਿੱਸਾ। ਇੰਨੀ ਗਰੀਨਰੀ ਉੱਥੇ ਹੈ, ਔਰ ਗਰੀਨਰੀ ਦੀ ਵਜ੍ਹਾ ਕਰਕੇ ਉੱਥੇ ਪੰਛੀਆਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਉਹ ਵੀ ਤੁਹਾਨੂੰ ਸੁਣਾਈ ਦਿੰਦੀਆਂ ਨੇ, ਜਿਹੜੀਆਂ ਅਕਸਰ ਪੰਜਾਬ ਦੇ ਵਿੱਚ ਬਹੁਤ ਘੱਟ ਜਿਹੜੀਆਂ ਉਹ ਸੁਣਾਈ ਦਿੰਦੀਆਂ ਨੇ। ਜੇ ਬਾਬਾ ਸੇਵਾ ਸਿੰਘ ਹੁਰੀ ਜਿਹੜੇ ਨੇ ਉਹ ਖਡੂਰ ਸਾਹਿਬ ਨੂੰ ਹਰਾ ਭਰਾ ਕਰ ਸਕਦੇ ਨੇ ਤਾਂ ਫਿਰ ਪੰਜਾਬ ਹਰਾ ਭਰਾ ਜਿਹੜਾ ਜੀ ਉਹ ਕਿਉਂ ਨਹੀਂ ਹੋ ਸਕਦਾ। ਸਿਰਫ ਗਲਤ ਪਾਲਿਸੀਜ਼ ਜਿਹੜੀਆਂ ਨੇ ਜੀ ਉਹਨਾਂ ਨੇ ਪੰਜਾਬ ਦੀ ਗਰੀਨਰੀ ਜਿਹੜੀ ਕਿ ਇੱਕ ਪਛਾਣ ਸੀ ਹਰਿਆਵਲ, ਉਹ ਤਕਰੀਬਨ ਤਬਾਹੀ ਦੇ ਕੰਢੇ ਲੈ ਜਾਂਦੀ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਇਹਨਾਂ ਦੀਆਂ ਗਲਤ ਪਾਲਿਸੀਆਂ ਦੀ ਗੱਲ ਕੀਤੀ, ਆਪਣੀਆਂ ਗਲਤ ਪਾਲਿਸੀਆਂ ਕਰਕੇ ਬਾਦਲ ਸਰਕਾਰ ਲਈ ਸਿਰਦਰਦੀ ਬਣ ਰਹੀਆਂ ਜੀ ਉਹਨਾਂ ਦੀਆਂ ਮੁਲਾਜ਼ੇਦਾਰੀਆਂ, ਜਥੇਦਾਰੀਆਂ, ਚੇਅਰਮੈਨੀਆਂ। ਬਿਲਕੁਲ ਜੀ, ਇਹ ਜਿਹੜੀਆਂ ਮੁਲਾਜ਼ੇਦਾਰੀਆਂ ਨੇ ਜੀ ਇਹ ਬਿਲਕੁਲ ਮੁਸ਼ਕਲ ਦੇ ਵਿੱਚ ਜਿਹੜੀਆਂ ਜੀ ਉਹ ਸਰਕਾਰ ਨੂੰ ਪਾ ਰਹੀਆਂ ਨੇ। ਮੁਸ਼ਕਲ ਦੇ ਵਿੱਚ ਜਿਹੜਾ ਜੀ ਉਹ ਕਿਉਂ ਪਾ ਰਹੀਆਂ ਨੇ, ਉਹਦਾ ਰੀਜ਼ਨ ਇਹ ਹੈ ਜੀ ਕਿ ਪੰਜਾਬ ਸਰਕਾਰ ਦੇ ਵੱਲੋਂ ਸਿਆਸੀ ਜਿਹੜੀਆਂ ਮੁਲਾਜ਼ੇਦਾਰੀਆਂ ਨੇ ਉਹ ਜ਼ਿਆਦਾ ਨਿਭਾਈਆਂ ਜਾ ਰਹੀਆਂ ਨੇ। ਪੰਜਾਬ ਦੇ ਜਿਹੜੇ ਸੂਚਨਾ ਕਮਿਸ਼ਨਰਾਂ ਨੇ ਪੈਨਸ਼ਨਾਂ ਲਵਾਉਣ ਦੇ ਵਾਸਤੇ ਰਾਜਨੀਤਿਕ ਤੌਰ ਦੇ ਉੱਤੇ ਲਾਮਬੰਦੀ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਹੋਈ ਹੈ। ਸਰਕਾਰ ਦੇ ਵੱਲੋਂ ਜਿਨ੍ਹਾਂ ਕਮਿਸ਼ਨਾਂ ਦੇ ਮੁਖੀਆਂ ਨੂੰ ਕੈਬਨਿਟ ਜਾਂ ਰਾਜ ਮੰਤਰੀ ਦਾ ਰੁਤਬਾ ਦਿੱਤਾ ਗਿਆ, ਉਹਨਾਂ ਸਿਆਸੀ ਹਸਤੀਆਂ ਵੱਲੋਂ ਵੀ ਮੰਤਰੀਆਂ ਦੇ ਬਰਾਬਰ ਸੁੱਖ ਸਹੂਲਤਾਂ ਮੰਗੀਆਂ ਜਾਣ ਲੱਗੀਆਂ ਨੇ। ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰ ਵੱਲੋਂ ਮੁੱਖ ਸਕੱਤਰ ਵਾਲੀਆਂ ਸਹੂਲਤਾਂ ਲੈਣ ਲਈ ਸਰਕਾਰ ਤੇ ਦਬਾਅ ਪਾਇਆ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਇਹਨਾਂ ਸਰਕਾਰੀ ਅਦਾਰਿਆਂ ਦੇ ਵੱਲੋਂ ਸਹੂਲਤਾਂ ਲਈ ਸ਼ੁਰੂ ਮੁਹਿੰਮ ਜਿਹੜੀ ਹੈ ਜੀ ਉਹ ਕੀਤੀ ਹੋਈ ਆ। ਜਿਹੜੀ ਜਾਣਕਾਰੀ ਦੇ ਮੁਤਾਬਕ ਬਾਦਲ ਸਰਕਾਰ ਨੇ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣ ਕਰਕੇ ਸਿਆਸੀ ਨਿਯੁਕਤੀਆਂ ਦੀ ਰਫ਼ਤਾਰ ਤੇਜ਼ ਕੀਤੀ ਹੋਈ ਆ। ਗੰਭੀਰ ਮਾਲੀ ਸੰਕਟ ਦਾ ਸਾਹਮਣਾ ਕਰ ਰਹੀ ਸੂਬਾ ਸਰਕਾਰ ਦੇ ਵਾਸਤੇ ਸਿਆਸੀ ਨਿਯੁਕਤੀਆਂ ਵਿੱਤੀ ਪੱਖ ਤੋਂ ਬੜੀਆਂ ਭਾਰੀ ਜਿਹੜੀਆਂ ਦੀ ਉਹ ਪੈਣਗੀਆਂ। ਸਰਕਾਰੀ ਖਜ਼ਾਨਾ ਪੈਨਸ਼ਨਾਂ ਦਾ ਭਾਰ ਜਿਹੜਾ ਜੀ ਉਹ ਝੱਲਣ ਦੇ ਬਿਲਕੁਲ
ਸਮਰੱਥ ਨਹੀਂ ਮੰਨਿਆ ਜਿਹੜਾ ਜੀ ਉਹ ਜਾ ਰਿਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੁਝ ਭਲਾਈ ਬੋਰਡਾਂ ਦੇ ਚੇਅਰਮੈਨ ਤੇ ਉਪ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਨੇ। ਭਲਾਈ ਬੋਰਡਾਂ ਦੇ ਚੇਅਰਮੈਨਾਂ ਨੂੰ ਵੀ ਬਾਦਲ ਸਰਕਾਰ ਨੇ ਮੰਤਰੀਆਂ ਦੇ ਬਰਾਬਰ ਦਾ ਰੁਤਬਾ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਹੋਇਆ। ਔਰ ਇਹ ਐਲਾਨ ਜਿਹੜਾ ਜੀ ਇਹ ਐਲਾਨ ਹੀ ਸੀਮਿਤ ਨਹੀਂ ਆ, ਉਹਨਾਂ ਨੂੰ ਦਿੱਤਾ ਜਾ ਰਿਹਾ। ਔਰ ਪੰਜਾਬ ਦੇ ਖਜ਼ਾਨੇ ਦੇ ਉੱਤੇ ਇਹ ਭਾਰੀ ਪੈ ਰਿਹਾ। ਜਦੋਂ ਪਿਛਲੀ ਵਾਰੀ ਸੀ ਉਦੋਂ ਵੀ ਸਰਕਾਰ ਨੇ ਇਹੀ ਕੁਝ ਕੀਤਾ ਸੀਗਾ ਕਿ ਨਵੀਂ ਸਰਕਾਰ ਆਊਗੀ ਆਪੇ ਉਹ ਫਸ ਜੂਗੀ, ਪਰ ਫਸ ਗਏ ਆਪ ਹੀ। ਹੁਣ ਫੇਰ ਜਿਹੜਾ ਜੀ ਇਸੇ ਤਰੀਕੇ ਦੀ ਇਹ ਖੇਡ ਖੇਡੀ ਜਾ ਰਹੀ ਹੈ ਕਿ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਜਿੰਨਾ ਕਮਜ਼ੋਰ ਕੀਤਾ ਜਾ ਸਕਦਾ ਉਹਨਾਂ ਕਰ ਦਿਓ ਜੀ। ਬਿਲਕੁਲ ਜੀ, ਕੁਛ ਇੱਕ ਆਪਣੀ ਸਰਕਾਰ ਨੇ ਕਰਤਾ, ਕੁਛ ਕੇਂਦਰ ਨੇ ਕਰ ਦਿੱਤਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਕਿਸ ਤਰ੍ਹਾਂ ਹੁੰਦਾ। ਤੇ ਅੱਗੇ ਆਪਾਂ ਇੱਕ ਖਿਡਾਰੀ ਦੀ ਗੱਲ ਕਰਦੇ ਹਾਂ ਜੋ ਜੂਡੋ ਪਲੇਅਰ ਆ, ਓਲੰਪਿਕ ਵਿੱਚ ਗਿਆ ਪਰ ਪਿਓ ਦੀ FD ਤੜਾ ਕੇ ਜੀ ਪਿਓ ਦੀ ਜਿਹੜੀ ਇਹਦੀ FD ਉਹਨੂੰ ਜਿਹੜੀ ਇਹਦੀ ਉਹ ਤੜਵਾਉਣੀ ਪਈ, ਕਿਉਂਕਿ ਸਾਡੇ ਇੱਥੇ ਰਿਵਾਜ ਹੀ ਨਹੀਂ ਹੈਗਾ ਜੀ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਪ੍ਰਮੋਟ ਕਰਨ ਦਾ। ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਗੁਰਦਾਸਪੁਰ ਦਾ ਅਵਤਾਰ ਸਿੰਘ ਹੈ ਜੀ ਜਿਹੜਾ ਓਲੰਪਿਕ ਦੇ ਵਾਸਤੇ ਇੱਥੋਂ ਜਿਹੜਾ ਗਈ ਹੈ ਜੀ ਦਲ ਜਿਹੜਾ ਗਿਆ ਭਾਰਤ ਦੇ ਵਿੱਚੋਂ, ਉਹਦੇ ਵਿੱਚ ਇਕੱਲਾ ਜੂਡੋ ਦਾ ਪਲੇਅਰ ਆ ਜੀ। 12 ਸਾਲ ਬਾਅਦ ਇਸ ਖੇਡ ਦੇ ਵਿੱਚ ਦੇਸ਼ ਦੇ ਵੱਲੋਂ ਜਿਹੜਾ ਜੀ ਕੋਈ ਪਾਰਟੀਸਪੇਟ ਕਰ ਰਿਹਾ ਤੇ ਉਹ ਪੰਜਾਬ ਦਾ ਮੁੰਡਾ ਜੀ, ਇਹ ਨੌਜਵਾਨ ਜਿਹੜਾ। ਔਰ ਇੱਥੋਂ ਤੱਕ ਦਾ ਸਫ਼ਰ ਤੈਅ ਕਰਨ ਦੇ ਵਾਸਤੇ ਉਹਦੇ ਮਾਂ ਪਿਓ ਨੇ ਬਹੁਤ ਉਹਦਾ ਸਾਥ ਜਿਹੜਾ ਜੀ ਉਹ ਦਿੱਤਾ। ਜਿਹੜਾ ਉਹਦਾ ਕੋਚ ਹੈ ਜੀ ਉਹਨੇ ਵੀ ਉਹਨੂੰ ਸਿਖਲਾਈ ਜਿਹੜੀ ਹੈ ਜੀ ਦਿੱਤੀ। ਉਹਨੇ ਕਿਹਾ ਕਿ ਉਹਦੀ ਕੋਚਿੰਗ ਦੇ ਸਹਾਰੇ ਏਸ਼ੀਅਨ ਚੈਂਪੀਅਨਸ਼ਿਪ ਦੇ ਗੇਮਸ ਦੇ ਵਿੱਚ 90 ਕਿਲੋ ਭਾਰ ਦੇ ਵਿੱਚ ਉਹਨੇ ਗੋਲਡ ਮੈਡਲ ਜਿਹੜਾ ਜੀ ਉਹ ਜਿੱਤਿਆ ਸੀਗਾ ਜੀ। ਗੁਰਦਾਸਪੁਰ ਦਾ ਇਹ ਜਿਹੜਾ ਅਵਤਾਰ ਸਿੰਘ ਹੈ ਜੀ ਉਹ ਦੱਸਦਾ ਹੈ ਕਿ 2006 ਦੇ ਵਿੱਚ ਉਹਨੇ ਜੂਡੋ ਖੇਡਣੀ ਜਿਹੜੀ ਉਹ ਸ਼ੁਰੂ ਕੀਤੀ ਸੀਗੀ। 2010 ਦੇ ਵਿੱਚ ਉਹ ਪ੍ਰੋਫੈਸ਼ਨਲ ਜੂਡੋ ਪਲੇਅਰ ਜਿਹੜਾ ਉਹ ਬਣ ਗਿਆ। 14 ਦੀਆਂ ਕਾਮਨਵੈਲਥ ਖੇਡਾਂ ਦੇ ਵਿੱਚ ਉਹਨੇ ਪਾਰਟੀਸਪੇਟ ਕੀਤਾ, ਪਰ ਇੱਥੇ ਕਰਾਰੀ ਹਾਰ ਮਿਲੀ। ਪਰ ਉਹਦਾ ਦਿਲ ਜਿਹੜਾ ਜੀ ਉਹ ਟੁੱਟਿਆ ਨਹੀਂ, ਉਹ ਪ੍ਰੈਕਟਿਸ ਨਿਰੰਤਰ ਕਰਦਾ ਰਿਹਾ। 2016 ਦੇ ਵਿੱਚ ਸੈਫ ਗੇਮਸ ਦੇ ਵਿੱਚ ਉਹਨੇ ਗੋਲਡ ਮੈਡਲ ਜਿਹੜਾ ਜੀ ਉਹ ਜਿੱਤਿਆ। ਤਾਸ਼ਕੰਦ ਦੇ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਵੀ ਉਹਨੂੰ ਜਿਹੜਾ ਸੀਗਾ ਜੀ ਉਹ ਚੁਣਿਆ ਗਿਆ। ਉਦੋਂ ਉਹਨੂੰ ਪੈਸਿਆਂ ਦੀ ਜ਼ਰੂਰਤ ਸੀਗੀ, ਪਰ ਜਿਹੜਾ ਸੀਗਾ ਜੀ ਉਹ ਇੱਥੇ ਉਹਦੇ ਕੋਲ ਪੈਸੇ ਹੈ ਨਹੀਂ ਸੀਗੇ, ਪਰ ਉਹਦੇ ਪਿਓ ਦੀ ਜਿਹੜੀ FD ਸੀਗੀ ਉਹ ਤੜਵਾ ਕੇ ਜਿਹੜਾ ਜੀ ਉਹ ਉੱਥੇ ਪਹੁੰਚਿਆ ਤਾਸ਼ਕੰਦ ਦੇ ਵਿੱਚ, ਤੇ ਉਹਨੇ ਅਸਲ ਦੇ ਵਿੱਚ ਉਹਨੂੰ ਜਿਹੜਾ ਜੀ ਨਿਖਾਰਿਆ। ਔਰ ਇਸ ਵੇਲੇ ਪੂਰੀ ਜਿਹੜੀ ਟੀਮ ਪਹੁੰਚੀ ਹੋਈ ਆ ਉਹਦੇ ਵਿੱਚੋਂ ਇੱਕੋ ਪਲੇਅਰ ਆ ਜਿਹੜਾ ਕਿ ਜੂਡੋ ਨੂੰ ਰੀਪ੍ਰਜੈਂਟ ਜਿਹੜਾ ਉਹ ਕਰ ਰਿਹਾ। ਜਿਹੜਾ ਗੁਆਂਢੀ ਸੂਬਾ ਹਰਿਆਣਾ ਦੀ ਭਾਵੇਂ ਕੁਝ ਵੀ ਹੋਵੇ ਜੀ, ਪਰ ਉਹਨੇ ਪਲੇਅਰਾਂ ਦੇ ਵਾਸਤੇ ਬਹੁਤ ਕੁਝ ਜਿਹੜਾ ਜੀ ਉਹ ਹਰਿਆਣੇ ਨੇ ਕੀਤਾ। ਖਾਸ ਤੌਰ ਦੇ ਉੱਤੇ ਜਿਹੜੇ ਪਲੇਅਰ ਜਾਂਦੇ ਨੇ ਉਹਨਾਂ ਨੂੰ ਨੌਕਰੀਆਂ ਦੇਣੀਆਂ ਜਾਂ ਫਿਰ ਜਿਹੜੀਆਂ ਸੁੱਖ ਸਹੂਲਤਾਂ ਦੇਣੀਆਂ, ਇੱਥੇ ਪੰਜਾਬ ਦੇ ਹਿੱਸੇ ਏਦਾਂ ਦਾ ਕੁਝ ਨਹੀਂ ਆਇਆ ਜੀ। ਬਿਲਕੁਲ ਜੀ, ਉਹਨਾਂ ਨੂੰ ਵੀ FD ਤੜਾ ਕੇ ਨਹੀਂ ਜਾਣਾ ਪੈ ਰਿਹਾ। ਤੇ ਅੱਗੇ ਅਖੀਰ ਦੇ ਵਿੱਚ ਭਗਵੰਤ ਮਾਨ ਵਾਲਾ ਜਿਹੜਾ ਮਾਮਲਾ ਆ, ਜਿਹੜੀ ਉਹਨੇ ਵੀਡੀਓ ਬਣਾਈ ਸੀ, ਕਹਿੰਦੇ ਕਿ ਉਹ ਜਿਹੜੀ ਕਮੇਟੀ ਆ ਉਹ ਵੀ ਦੋ ਫੜ ਹੋਈ। ਬਿਲਕੁਲ ਜੀ, ਇਸ ਮਾਮਲੇ ਦੇ ਉੱਤੇ ਜਿਹੜੀ ਜਾਂਚ ਕਰ ਰਹੀ ਕਮੇਟੀ ਆ ਉਹ ਦੋ ਫਾੜ ਹੋ ਗਈ ਹੈ। ਔਰ ਜਿਹੜੀ ਇਹ ਕਮੇਟੀ ਆ ਜੀ ਉਹ ਇਹ ਕਹਿੰਦੀ ਆ ਕਿ ਇਹਦਾ ਸਮਾਂ ਹੋਰ ਨਹੀਂ ਸੀ ਵਧਾਇਆ ਜਾਣਾ ਚਾਹੀਦਾ। ਬਹੁਤੇ ਜਿਹੜੇ ਮੈਂਬਰ ਨੇ ਉਹ ਇਹ ਕਹਿੰਦੇ ਨੇ। ਜਿਹੜੇ ਤ੍ਰਿਣਮੂਲ ਕਾਂਗਰਸ ਵਾਲੇ ਇਹਦੇ ਵਿੱਚ ਤੇ ਬੀਜੇਪੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਕਿਹਾ ਕਿ ਇਹ ਗੈਰ ਜ਼ਰੂਰੀ ਆ, ਕਿਉਂ ਸਮਾਂ ਨਹੀਂ ਸੀ ਵਧਾਇਆ ਜਾਣਾ ਚਾਹੀਦਾ। ਉਹ ਇਹ ਕਹਿੰਦੇ ਆ ਕਿ ਜਿਹੜੀ ਜਾਂਚ ਕਮੇਟੀ ਆ ਇਹਦੇ ਜਿਹੜੇ ਲਾਏ ਗਏ ਨੇ ਚੇਅਰਮੈਨ ਜਿਹੜੇ ਕਿਰੀਟ ਸਮਈਆ, ਉਹਨਾਂ ਨੇ ਆਪੇ ਹੀ ਜਿਹੜਾ ਜੀ 2 ਹਫ਼ਤੇ ਦਾ ਸਮਾਂ ਵਧਵਾ ਲਿਆ। ਸਾਨੂੰ ਤਾਂ ਉਹਦੇ 'ਚ ਪੁੱਛਿਆ ਹੀ ਨਹੀਂ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਨਹੀਂ ਸੀ ਵਧਾਇਆ ਜਾਣਾ ਚਾਹੀਦਾ। ਇਹ ਜਿਹੜੇ ਮੈਂਬਰ ਨੇ ਉਹ ਇਹ ਸਮਝਦੇ ਨੇ ਕਿ ਜਿੰਨੀ ਸਜ਼ਾ ਭਗਵੰਤ ਮਾਨ ਹੋਰਾਂ ਨੂੰ ਦਿੱਤੀ ਜਾ ਸਕਦੀ ਸੀ ਇਸ ਮਸਲੇ ਦੇ ਉੱਤੇ ਉਹ ਦਿੱਤੀ ਜਾ ਚੁੱਕੀ ਆ। ਭਾਵ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਰੋਕਿਆ ਗਿਆ ਸੀ ਆਉਣ ਤੋਂ। ਉਹ ਇਹ ਕਹਿੰਦੇ ਆ ਕਿ ਜੇ ਮੌਜੂਦਾ ਚੱਲ ਰਿਹਾ ਜਿਹੜਾ ਸੈਸ਼ਨ ਆ ਉਦੋਂ ਤੱਕ ਤੁਸੀਂ ਕਰ ਦਿਓ, ਪਰ ਇਹਦੇ ਦਿਨ ਜਿਹੜੇ ਆ ਜੀ ਉਹ ਕਿਉਂ ਵਧਾਏ ਗਏ ਨੇ, ਇਸ ਗੱਲ ਦੇ ਉੱਤੇ ਇਹਨਾਂ ਨੂੰ ਜਿਹੜਾ ਜੀ ਉਹ ਇਤਰਾਜ਼ ਹੈ। ਜਿਹੜੀ ਇਹ ਜਾਂਚ ਕਰ ਰਹੀ ਕਮੇਟੀ ਆ ਉਹਦੇ ਜਿਹੜੇ ਗੈਰ ਭਾਜਪਾ ਜਿਹੜਾ ਇੱਕ ਮੈਂਬਰ ਆ ਉਹਨੇ ਇਹ ਕਿਹਾ ਕਿ ਦਿੱਲੀ ਪੁਲਿਸ ਮੈਂਬਰ ਪਾਰਲੀਮੈਂਟ ਦੇ ਜਿਹੜਾ ਜੀ ਵਾਚ ਐਂਡ ਵਾਰਡ ਸੰਸਦ ਦੀ ਸੁਰੱਖਿਆ ਦੇਖਣ ਵਾਲੇ ਜਿਹੜੇ ਨੇ ਜੀ ਉਹਨਾਂ ਨੇ ਵੀ ਜਿਹੜਾ ਜੀ ਭਗਵੰਤ ਮਾਨ ਹੋਰਾਂ ਦਾ ਪੱਖ ਜਿਹੜਾ ਉਹ ਸੁਣ ਲਿਆ। ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਉਹ ਕਹਿੰਦੇ ਆ ਕਿ ਇਹਦੀ ਫਿਰ ਦਿਨ ਵਧਾਉਣ ਦੀ ਜ਼ਰੂਰਤ ਕੀ ਸੀ ਜਦੋਂ ਸਾਰਾ ਕੁਝ ਜਿਹੜਾ ਜੀ ਉਹ ਤੁਹਾਡੇ ਸਾਹਮਣੇ ਆ ਗਿਆ। ਇਹ ਜਿਹੜੇ ਬਹੁਤੇ ਮੈਂਬਰ ਨੇ ਉਹ ਇਹ ਸਮਝਦੇ ਨੇ ਕਿ ਜਿਹੋ ਜੀ ਸਾਜ਼ਿਸ਼ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹੋ ਜੀ ਕੋਈ ਸਾਜ਼ਿਸ਼ ਜਿਹੜੀ ਆ ਜੀ ਉਹ ਹੈ ਨਹੀਂ ਸੀਗੀ। ਭਾਵ ਕਿ ਉਹ ਕਹਿੰਦੇ ਆ ਕਿ
ਕੋਈ ਗੰਭੀਰ ਮੁੱਦਾ ਐਡਾ ਨਹੀਂ ਸੀਗਾ ਜਿੱਦਾਂ ਇਹਨੂੰ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਪਰ ਇਹਦੇ ਵਿੱਚ ਮੈਂ ਦੱਸ ਦਵਾਂ ਕਿ ਕਮੇਟੀ ਦੇ ਵਿੱਚ ਬਹੁਤ ਸੰਮਤੀ ਦੇ ਨਾਲ ਜਿਹੜਾ ਕੋਈ ਫੈਸਲਾ ਨਹੀਂ ਹੁੰਦਾ। ਫੈਸਲਾ ਜਿਹੜਾ ਜੀ ਉਹ ਚੇਅਰਮੈਨ ਨੇ ਲੈਣਾ ਹੁੰਦਾ। ਬਾਕੀ ਜਿਹੜੇ ਮੈਂਬਰ ਗੈਰ ਭਾਜਪਾ ਵਾਲੇ ਨੇ, ਈਵਨ ਇਹ ਕਿਹਾ ਜਾ ਰਿਹਾ ਜੀ ਕਿ ਇੱਕ ਭਾਜਪਾ ਮੈਂਬਰ ਵੀ ਟਾਈਮ ਜਿਹੜਾ ਸਮਾਂ ਵਧਾਇਆ ਗਿਆ ਜੀ ਉਹਦੇ ਵਧਾਉਣ ਦੇ ਵਿਰੋਧ ਦੇ ਵਿੱਚ ਸੀਗਾ ਕਿ ਇਹ ਨਹੀਂ ਸੀ ਵਧਾਇਆ ਜਾਣਾ ਚਾਹੀਦਾ। ਹੁਣ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਇਹ ਰਹੂਗੀ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਕਮੇਟੀ ਕੀ ਕਰਦੀ ਹੈ। ਸਮਾਂ ਵਧਾਉਣ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਤਕਨੀਕੀ ਰੂਪ ਦੇ ਵਿੱਚ ਇਹ ਸ਼ਰਾਰਤ ਤੁਸੀਂ ਕਹਿ ਸਕਦੇ ਹੋ ਕਿ 12 ਤਰੀਕ ਤੱਕ ਤਾਂ ਇਹਦਾ ਜਿਹੜਾ ਜੀ ਪਾਰਲੀਮੈਂਟ ਦਾ ਸੈਸ਼ਨ ਚੱਲਣਾ। ਇਹਦੀ ਕਮੇਟੀ ਦੀ ਮਿਆਦ ਜਿਹੜੀ ਹੈ ਜੀ 12 ਤੋਂ ਬਾਅਦ ਵੀ ਕੁਝ ਦਿਨ ਚੱਲਣੀ ਆ, ਉਹ ਗਿਣੀ ਨਹੀਂ ਜਾਊਗੀ। ਜਦੋਂ ਅਗਲਾ ਸੈਸ਼ਨ ਚੱਲੂਗਾ ਉਦੋਂ ਫਿਰ ਉਹਨੂੰ ਰੋਕਣ ਦੇ ਵਾਸਤੇ ਭਗਵੰਤ ਮਾਨ ਨੂੰ ਜਿਹੜਾ ਜੀ ਕੋਈ ਨਾ ਕੋਈ ਕੋਸ਼ਿਸ਼ ਕੀਤੀ ਜਾਊਗੀ ਕਿ ਕਮੇਟੀ ਦਾ ਸਮਾਂ ਵਧਾਇਆ ਜਾਵੇ ਜਾਂ ਫਿਰ ਰਿਪੋਰਟ ਉਦੋਂ ਪੇਸ਼ ਕੀਤੀ ਜਾਵੇ ਕਿ ਅਗਲੇ ਸੈਸ਼ਨ ਵਾਸਤੇ ਵੀ ਸਸਪੈਂਡ ਹੈ। ਜੀ ਬਿਲਕੁਲ, ਸਮਾਂ ਵਧਾ ਕੇ ਸਵਾਲਾਂ ਦੀ ਝੜੀ ਲਾਉਣ ਵਾਲਿਆਂ ਤੋਂ ਉਹਨਾਂ ਨੂੰ ਜਵਾਬ ਨਹੀਂ ਦੇਣੇ ਪੈਣਗੇ, ਇਸ ਕਰਕੇ ਸਮਾਂ ਵਧਾਇਆ ਜਾ ਰਿਹਾ। ਤੇ ਅਖੀਰ ਵਿੱਚ ਅਜਨਾਵਾ ਕਿ ਇੱਕ ਪਾਰਟੀ ਕੱਲ ਰਹੀ ਸੋਚ ਕਰਦੀ, ਬੰਦੇ ਦੂਜੀ ਦੇ ਲਈਏ ਖਾ ਤੋੜਮੀਆਂ। ਇੱਕ ਪਾਰਟੀ ਕੱਲ ਰਹੀ ਸੋਚ ਕਰਦੀ, ਬੰਦੇ ਦੂਜੀ ਦੇ ਲਈਏ ਖਾ ਤੋੜਮੀਆਂ। ਆਉਣ ਵਾਸਤੇ ਫੋਨ ਉਹ ਕਰੀ ਜਾਂਦੇ, ਨਾਲ ਆਪਣੇ ਲਈਏ ਖਾ ਜੋੜਮੀਆਂ। ਮੈਂਬਰ ਕਿਸੇ ਨੇ ਦੂਜੀ ਨੂੰ ਖਬਰ ਕੀਤੀ, ਸਾਥੀ ਚੱਲੇ ਕੁਝ ਤੁਸਾਂ ਦੇ ਛੋੜ ਮੀਆਂ। ਰਾਤੋਂ ਰਾਤ ਕੁਝ ਹੁੰਦਾ ਤਾਂ ਕਰੋ ਚਾਰਾ, ਲਵੋ ਰਾਹ ਦੇ ਵਿੱਚੋਂ ਮੋੜ ਮੀਆਂ। ਨਾਲ ਆਖਿਆ ਉਹਨਾਂ ਦੇ ਨਾਲ ਮੈਂ ਵੀ, ਨਾਲ ਤੁਸਾਂ ਦੇ ਭਲਕ ਨੂੰ ਆ ਸਕਣਾ। ਨਾਲ ਆਖਿਆ ਨਾਲ ਦੇ ਉਹਨਾਂ ਦੇ ਨਾਲ ਮੈਂ ਵੀ, ਨਾਲ ਤੁਸਾਂ ਦੇ ਭਲਕ ਨੂੰ ਆ ਸਕਣਾ। ਠਿੱਬੀ ਤੁਸਾਂ ਨੂੰ ਉਹਨਾਂ ਨੇ ਲਾਵਣੀ ਸੀ, ਭਾਜੀ ਮੋੜ ਵੀ ਮੈਂ ਠਿੱਬੀ ਲਾ ਸਕਣਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸੰਜੀਵ ਬਲਤੇਜ ਪੰਨੂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।